ਪੰਜਾਬੀ ਮਿੱਤਰ ਪਿਆਰਿਓ, ਸ਼ਾਹੀ ਕਿਲ੍ਹਾ ਲਾਹੌਰ ਦੇ ਬਾਹਰ ਮੌਜੂਦ ਹਾਂ। ਦੇ ਪੰਜਾਬ ਤੋਂ ਦੁਨੀਆ ਭਰ ਤੋਂ ਸਿੱਖ ਸੰਗਤਾਂ ਜਿਹੜੀਆਂ ਪਹੁੰਚ ਚੁੱਕੀਆਂ ਲਾਹੌਰ। ਸਾਡੇ ਨਾਲ ਸਰਦਾਰ ਮੌਜੂਦ ਆ ਜਿਹੜੇ ਚੜ੍ਹਦੇ ਪੰਜਾਬ ਤੋਂ ਭਾਰਤ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੂੰ ਪਾਕਿਸਤਾਨ ਪਹੁੰਚ ਕੇ ਕਿਹੋ ਜਿਹਾ ਲੱਗ ਰਿਹਾ। ਸਰਦਾਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਸਰਦਾਰ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਕਰਨੈਲ ਸਿੰਘ। ਸਰਦਾਰ ਜੀ, ਪਹਿਲੀ ਵਾਰੀ ਆਏ? ਨਹੀਂ, ਮੈਂ ਦੂਜੀ ਵਾਰੀ ਆਇਆ। ਸੁਣਾਓ, ਦੂਜੀ ਵਾਰੀ ਆਏ ਤੇ ਪਹਿਲੀ ਵਾਰੀ ਵੀ ਹੋ ਕੇ ਗਏ, ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ? ਪਹਿਲੀ ਵਾਰੀ ਥੋੜਾ ਜਿਹਾ ਠੀਕ ਨਹੀਂ ਸੀ, ਹੁਣ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ। ਹਾਂ, ਕੀ ਕੀ ਤਬਦੀਲੀ ਆਈ ਜੀ? ਹੁਣ ਤਬਦੀਲੀ ਹੈ, ਜਿਹੜੇ ਮਹਾਰਾਜ ਸਾਡੇ ਗੁਰੂਆਂ ਦੇ ਘਰ ਸੀ, ਮਤਲਬ ਗੁਰਦੁਆਰਾ ਸਾਹਿਬ ਸੀ, ਉਹ ਹੁਣ ਉਹਨਾਂ ਦੀ ਪੂਰੀ ਅੱਛੀ ਮੇਨਟੇਨੈਂਸ ਹੋ ਰਹੀ, ਜੋ ਵੀ ਅੱਛਾ ਬਣਾਇਆ ਜਾ ਰਿਹਾ। ਪਹਿਲੇ ਥੋੜੇ ਉਹਨਾਂ ਦੀ ਖਸਤਾ ਹਾਲਤ ਸੀ, ਹੁਣ ਆਏ ਆ ਤੇ ਹੁਣ ਉਹਨਾਂ ਦੀ ਬਹੁਤ ਅੱਛੀ ਇੱਕ ਗਵਰਨਮੈਂਟ ਪਰਵਰਿਸ਼ ਕਰ ਰਹੀ ਹੈ, ਉਹਦੇ ਦੇਖ ਰੇਖ ਕਰ ਰਹੀ ਹੈ। ਤੇ ਸਰਦਾਰ ਜੀ, ਪਹਿਲਾਂ ਤੁਸੀਂ ਕਦੋਂ ਆਏ ਸੀ? 2023 ਚ ਆਇਆ ਸੀ। ਯਾਨੀ ਕਿ ਹੁਣ 2026 3 ਸਾਲ ਦੇ ਵਿੱਚ ਕਾਫੀ ਤਬਦੀਲੀਆਂ ਦੇਖ ਰਹੇ। ਹਾਂ, ਬਹੁਤ ਤਬਦੀਲੀ ਆਈ ਹੈ ਇਹਦੇ ਚ। ਔਰ ਜਿਹੜੀ ਰੱਖ ਰਖਾਓ ਆ ਸਾਡਾ, ਜਿਹੜੀ ਗਵਰਨਮੈਂਟ ਦਾ, ਪਾਕਿਸਤਾਨ ਗਵਰਨਮੈਂਟ ਦਾ, ਉਹਦਾ ਵਿਵਹਾਰ ਬਹੁਤ ਅੱਛਾ ਲੱਗਾ। ਔਰ ਜਿਹੜੇ ਇੱਥੇ ਦੇ ਮਤਲਬ ਜਨਤਾ ਹੈ, ਜਿਹੜੇ ਇੱਥੇ ਦੇ ਨਿਵਾਸੀ ਨੇ, ਉਹਨਾਂ ਦੀ ਬੋਲੀ ਚਾਲੀ ਬਹੁਤ ਪਿਆਰੀ, ਬਹੁਤ। ਕਿਤੇ ਸਾਨੂੰ ਕਿਸੇ ਚੀਜ਼ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੋਈ। ਆਉਣ ਜਾਣ ਨਾਲ, ਬੱਸ ਦੇ ਸਿਕਿਉਰਿਟੀ ਚੱਲਦੀ ਰਹੀ, ਐਂਬੂਲੈਂਸ ਚੱਲਦੀ ਰਹੀ, ਫਾਇਰ ਬ੍ਰਿਗੇਡ ਚੱਲਦੀ ਰਹੀ, ਨਾਲ ਕਮਾਂਡੋ ਚੱਲਦੇ ਰਹੇ, ਹਰ ਬੱਸ ਦੇ ਵਿੱਚ ਗਾਰਡ ਸੀਗਾ। ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਸੀ। ਅਸੀਂ ਬੇਚਿੰਤ ਹੋ ਗਏ ਇੱਥੇ ਯਾਤਰਾ ਕਰ ਰਹੇ ਹਾਂ ਪਾਕਿਸਤਾਨ ਵਿੱਚ। ਸਾਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਹੋ ਰਿਹਾ ਕਿ ਅਸੀਂ ਦੂਸਰੇ ਦੇਸ਼ ਵਿੱਚ ਆਏ। ਅਸੀਂ ਦੇਖਿਆ ਇੰਡੀਆ ਤੋਂ ਜ਼ਿਆਦਾ ਇੱਥੇ ਬਹੁਤ ਅੱਛਾ ਮਤਲਬ ਪ੍ਰਬੰਧ ਹੈ ਗੌਰਮੈਂਟ ਦਾ। ਇੰਡੀਆ 'ਚ ਇੰਨਾ ਪ੍ਰਬੰਧ ਨਹੀਂ ਹੁੰਦਾ ਜਿੰਨਾ ਇੱਥੇ ਰੱਖ ਰਖਾਓ, ਸਾਫ ਸਫਾਈ ਦਾ, ਔਰ ਮਾਰਕੀਟਾਂ ਦਾ। ਮਾਰਕੀਟ 'ਚ ਕੋਈ ਭੀੜ ਭੜੱਕਾ ਨਹੀਂ ਉੱਥੇ ਇੰਡੀਆ 'ਚ। ਤੇ ਮਾਰਕੀਟ 'ਚ ਦੁਕਾਨ ਦੇ ਅੰਦਰ ਸਮਾਨ ਘੱਟ ਹੁੰਦਾ, ਬਾਹਰ ਰੋਡ ਤੇ ਜ਼ਿਆਦਾ ਹੁੰਦਾ। ਔਰ ਇੱਥੇ ਅਸੀਂ ਸਾਰੇ ਸਾਫ ਸਫਾਈ, ਕੂੜੇਦਾਨ ਨਹੀਂ ਕਿਤੇ ਵੀ ਦੇਖਿਆ ਇੱਥੇ। ਉੱਥੇ ਇੰਡੀਆ 'ਚ ਜਗ੍ਹਾ ਜਗ੍ਹਾ ਕੂੜੇਦਾਨ ਪਏ ਨੇ, ਬਦਬੂ ਨਾਲ ਬੁਰਾ ਹਾਲ ਹੋ ਜਾਂਦਾ। ਇੱਥੇ ਅਸੀਂ ਬਹੁਤ ਸਾਫ ਸਫਾਈ ਦੇਖੀ। ਚਲੋ ਜੀ, ਥੈਂਕ ਯੂ। ਹੁਣ ਕਰਦੇ ਮੈਡਮ ਹੁਣਾਂ ਨਾਲ ਗੱਲ। ਮੈਡਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਕੀ ਨਾਮ? ਬਲਵਿੰਦਰ ਕੌਰ। ਤੁਸੀਂ ਕਿੱਥੋਂ ਆਏ ਜੀ? ਮੈਂ ਵੀ ਦਿੱਲੀ ਤੋਂ ਆ। ਤੇ ਪਹਿਲੀ ਵਾਰੀ? ਹਾਂਜੀ, ਮੈਂ ਪਹਿਲੀ ਵਾਰ। ਤੁਸੀਂ ਪਹਿਲੀ ਵਾਰੀ ਆਏ, ਤੁਸੀਂ ਦੱਸੋ ਕਿਹੋ ਜਿਹਾ ਲੱਗਿਆ ਪਾਕਿਸਤਾਨ? ਮੈਨੂੰ ਬਹੁਤ ਵਧੀਆ ਲੱਗਾ, ਬਹੁਤ ਅੱਛਾ ਲੱਗਾ ਇੱਥੇ ਪਾਕਿਸਤਾਨ। ਇੱਥੇ ਦੇ ਲੋਕ ਮੈਨੂੰ ਬੜੇ ਪਸੰਦ ਆਏ। ਇੱਥੇ ਦੀ ਜਿਹੜੀਆਂ ਜਨਾਨੀਆਂ ਨੇ ਅੱਗੀਆਂ ਨੇ, ਉਹ ਵੀ ਬੜਾ ਇੱਜ਼ਤ ਮਾਨ ਦਿੰਦੀਆਂ ਨੇ, ਸਭ ਨੂੰ ਬੜੇ ਪਿਆਰ ਨਾਲ ਸਤਿਕਾਰ ਕਰਦੀਆਂ ਨੇ। ਆਓ ਜੀ, ਆਓ ਜੀ, ਆਓ ਜੀ ਕਰਦੀਆਂ ਨੇ। ਬਹੁਤ ਇੱਜ਼ਤ ਮਾਨ ਦਿੰਦੀਆਂ ਨੇ। ਅੱਜ ਬਾਜ਼ਾਰ ਗਏ, ਸ਼ਹਿਰ ਫਿਰ ਕੇ ਆਏ ਲਾਹੌਰ, ਕਿਹੋ ਜਿਹਾ ਲੱਗਾ ਲਾਹੌਰ? ਬਹੁਤ ਵਧੀਆ ਲੱਗਾ, ਬਹੁਤ ਹੀ ਅੱਛਾ ਲੱਗਾ। ਲਾਹੌਰ ਗਏ ਅਸੀਂ, ਬਾਜ਼ਾਰ ਘੁੰਮ ਕੇ ਆਇਆ, ਬਹੁਤ ਅੱਛਾ ਲੱਗਿਆ। ਮਤਲਬ ਸਾਡੇ ਜਿਹੜੇ ਪਾਕਿਸਤਾਨੀ ਲੋਕ ਤੁਹਾਨੂੰ ਬਾਜ਼ਾਰਾਂ 'ਚ ਮਿਲੇ, ਉਹਨਾਂ ਬਾਰੇ ਦੱਸੋ। ਬਹੁਤ ਵਧੀਆ, ਉਹਨਾਂ ਨੇ ਬਹੁਤ ਰਿਸਪੈਕਟ ਕੀਤੀ ਹੈ। ਆਓ ਜੀ, ਆਓ ਜੀ, ਆਓ ਜੀ ਕਰਕੇ ਸਭ ਨੇ ਸਲਾਮੀਆਂ ਕੀਤੀਆਂ ਨੇ, ਸਤਿ ਸ੍ਰੀ ਅਕਾਲ ਕੀਤੀ। ਸਾਨੂੰ ਬਹੁਤ ਇੱਜ਼ਤ ਮਾਨ ਦਿੱਤਾ ਉਹਨਾਂ ਨੇ। ਆਪਣੀ ਦੁਕਾਨਾਂ ਦੇ ਵਿੱਚ ਵੀ ਬੁਲਾ ਕੇ, ਚਾਹ ਪੀਓ ਜੀ, ਕੋਈ ਠੰਡਾ ਪੀਣਾ ਜੇ, ਕੌਫੀ ਪੀਓ, ਚਾਹ ਪੀਓ, ਸਭ ਪੁੱਛਦੇ ਰਹੇ ਨੇ। ਬੜੀ ਇੱਜ਼ਤ ਮਾਨ ਨਾਲ ਬੋਲਦੇ ਨੇ ਸਾਰੇ ਲੋਕ ਇੱਥੇ। ਸਰਕਾਰ ਨੇ ਵੀ ਚਾਹ ਦਾ ਬੰਦੋਬਸਤ ਕੀਤਾ ਕਿ ਲੋਕ ਹੀ ਪੁੱਛੀ ਜਾ ਰਹੇ? ਸਰਕਾਰ ਨੇ ਤਾਂ ਬਹੁਤ ਕੁਝ ਕੀਤਾ ਹੈ ਇੰਤਜ਼ਾਮ। ਸਰਕਾਰ ਨੇ ਤਾਂ ਬਹੁਤ ਕੀਤਾ ਹੈ। ਜੜੋ ਹੈ ਸਰਦਾਰ ਜੀ ਨੇ ਆਪ ਜੀ ਨੂੰ ਦੱਸਿਆ ਹੈ ਬਈ ਸਾਡੇ ਨਾਲ ਬਹੁਤ, ਮਤਲਬ ਕਿ ਅਸੀਂ ਆਏ ਜਿਵੇਂ ਬੱਸਾਂ 'ਚ ਆਏ, ਸਾਡੇ ਨਾਲ ਸਿਕਿਉਰਟੀ ਗਾਰਡ ਰਹੇ ਨੇ, ਪੁਲਿਸ ਵਾਲੇ ਨਾਲ ਰਹੇ ਨੇ, ਹਰ ਚੀਜ਼ ਦਾ ਇੰਤਜ਼ਾਮ ਹੋਇਆ। ਐਂਬੂਲੈਂਸ ਹੈ, ਜਿਵੇਂ ਕੋਈ ਵੀ ਤਕਲੀਫ, ਕੋਈ ਵੀ ਪਰੇਸ਼ਾਨੀ ਹੋ ਜਾਏ, ਸਰੀਰ ਵਿੱਚ ਕੋਈ ਵੀ ਦੁੱਖ ਹੈ, ਤਕਲੀਫ ਹੈ, ਝੱਟ ਆਪਣਾ ਗੋਲੀ ਦਿੰਦੇ ਨੇ, ਮੈਡੀਸਨ ਦਿੰਦੇ ਨੇ ਵੀ ਲਓ ਜੀ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਇਹ ਬਹੁਤ ਵਧੀਆ, ਇੱਧਰ ਦੀ ਸਰਕਾਰ ਦਾ ਬਹੁਤ ਵਧੀਆ ਹੀ ਇੰਤਜ਼ਾਮ ਸੀ। ਸਰਕਾਰ ਨੇ ਜਿਹੜੇ ਰਹਿਣ ਵਾਸਤੇ ਲੰਗਰ ਦੇ ਤੇ ਟਰਾਂਸਪੋਰਟ ਦਾ ਤੁਸੀਂ ਦੱਸ ਦਿੱਤਾ, ਰਹਿਣ ਵਾਸਤੇ ਤੇ ਲੰਗਰ ਦੇ ਜਿਹੜੇ ਪ੍ਰਬੰਧ ਉਹਦੇ ਬਾਰੇ ਦੱਸੋ। ਉਹ ਵੀ ਬਹੁਤ ਵਧੀਆ। ਲੰਗਰ ਤੇ ਸਾਰੀ ਜਗ੍ਹਾ ਹੀ ਵਧੀਆ ਹੁੰਦਾ ਹੈ ਮਹਾਰਾਜ ਜੀ ਦਾ। ਤੇ ਉਹ ਤਾਂ ਕਦੀ ਕੋਈ ਐ ਹੀ ਨਹੀਂ ਕਹਿ ਸਕਦਾ ਕਿ ਇੱਥੇ ਕੋਈ ਅਰੇਂਜਮੈਂਟ ਠੀਕ ਹੀ ਨਹੀਂ ਹੈ। ਹਰ ਜਗ੍ਹਾ ਹੀ ਅੱਛਾ ਹੀ ਅਰੇਂਜਮੈਂਟ ਸੀ ਲੰਗਰ ਦਾ। ਰੈਸ਼ਾਂ ਬਾਰੇ? ਰੈਸੀ ਵੀ ਠੀਕ ਹੈ, ਇੱਧਰ ਸਭ ਕੁਝ ਵਧੀਆ ਹੈ। ਸਰਦਾਰ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੜੇ ਆ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਪੰਜਾਬੀ ਰਾਜ ਚੱਲਦਾ ਸੀ, ਕੀ ਕਹਿੰਦੇ? ਬਹੁਤ ਵਧੀਆ ਜੀ। ਇੱਕ ਤੇ ਸਾਡੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਨਿਸ਼ਾਨੀ ਜਿਹੜੀ ਹੈ, ਸਿੱਖ ਕੌਮ ਦੀ ਨਿਸ਼ਾਨੀ ਜਿਹੜੀ ਹੈ, ਕਿਲ੍ਹਾ, ਤੇ ਬੜਾ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ। ਨਹੀਂ, ਠੀਕ ਸਾਂਭਿਆ, ਜਿੰਨਾ ਵੀ ਸਾਂਭਿਆ ਬਹੁਤ ਵਧੀਆ ਸਾਂਭਿਆ ਹੈ। ਹਾਲੀ ਉਹ ਇਹਦੀ ਡਿਵੈਲਪਮੈਂਟ ਹੋ ਰਹੀ ਆ, ਕੰਮ ਹੋ ਰਿਹਾ ਹੈ। ਤੇ ਇੰਨੇ ਚਿਰ ਦਾ ਬਣਿਆ, ਹੁਣ ਡਿਵੈਲਪਮੈਂਟ ਤੇ ਹੋਏਗੀ ਤੇ ਫੇਰ ਹੀ ਰਿਪੇਅਰ ਹੋਏਗੀ ਤੇ ਗੱਲ ਚੱਲੇਗੀ ਨਾ। ਜੇ ਕਹਿ ਦਈਏ ਵੀ ਕਿ ਪਰ ਐਡਾ ਵੱਡਾ ਇਹਦਾ ਕਸਬਾ ਹੈ ਤੇ ਹੌਲੀ ਹੌਲੀ ਹੋਏਗਾ ਨਾ, ਇੱਕ ਦਿਨ ਤੋਂ ਤਾਂ ਕੰਮ ਨਹੀਂ ਗਾ, ਤੇ ਇਹ ਹੌਲੀ ਹੌਲੀ ਤਿਆਰ ਹੋਏਗਾ। ਤੇ ਦੱਸੋ, ਪਹਿਲੀ ਵਾਰੀ? ਹਾਂਜੀ। ਤੇ ਫਿਰ ਕਿਹੋ ਜਿਹਾ ਲੱਗਾ? ਬਹੁਤ ਵਧੀਆ ਜੀ, ਅਸੀਂ ਤੇ ਆਪਣੇ ਘਰ ਹੀ ਖਲੋਤੇ ਹਾਂ। ਸਰਦਾਰ ਜੀ, ਪਾਕਿਸਤਾਨ ਆਉਣ ਤੋਂ ਪਹਿਲੇ ਬੰਦੇ ਦੇ ਦੇਹ 'ਚ ਇੱਕ ਨਕਸ਼ਾ ਹੁੰਦਾ, ਮੈਂ ਪਾਕਿਸਤਾਨ ਜਾਣਾ, ਇਸ ਤਰ੍ਹਾਂ ਹੋਏਗਾ, ਉਂਝ ਦਾ ਹੀ ਹੈ ਜਾਂ ਉਸ ਤੋਂ ਚੰਗਾ? ਨਹੀਂ, ਉਸ ਤੋਂ ਵਧੀਆ ਹੈ।
ਬਹੁਤ ਹੀ ਵਧੀਆ ਹੈ। ਜੇ ਕਹਿੰਦੇ ਇਸ ਤਰ੍ਹਾਂ ਉਸ ਤਰ੍ਹਾਂ ਨਹੀਂ, ਮਤਲਬ ਕਿ ਅਸੀਂ ਤੁਹਾਨੂੰ ਦੱਸਿਆ ਵੀ ਆਪਣੇ ਘਰ ਹੀ ਖਲੋਤੇ ਆ। ਜਿਵੇਂ ਆਪਣੇ ਘਰ ਬੱਚਾ ਸੇਫ ਰਹਿੰਦਾ ਨਾ, ਆਪਣੇ ਘਰ ਹੀ ਆ, ਮਤਲਬ ਕਿ ਹੈ ਹੀ ਸਾਡਾ ਘਰ ਹੈ। ਹਾਂਜੀ ਬਿਲਕੁਲ ਜੀ। ਪੰਜਾਬ ਚੜ੍ਹਦਾ ਕੀ ਤੇ ਲੈਂਦਾ ਕੀ। ਲੈਂਦਾ ਕਿ ਨਾਲ ਵਸਦਾ ਗੁਰੂਆਂ ਦੇ ਨਾਲ। ਜਿੱਥੇ ਬਾਬਾ ਨਾਨਕ ਆਪ ਰਹਿੰਦਾ ਹੋਵੇ। ਬਾਬਾ ਨਾਨਕ ਨੇ ਤਾਂ ਸਾਰੀ ਗਵਾਹੀ ਕੀਤੀ ਦੁਨੀਆ ਦੀ ਜੀ, ਹਰ ਘਰ ਦੇ ਵਿੱਚ ਕੀ ਹਰ ਮੁਲਕ ਦੇ ਵਿੱਚ ਗਏ ਹੋ। ਗੁਰੂ ਨਾਨਕ ਪਾਤਸ਼ਾਹ ਨੇ ਹਰ ਮੁਲਕ ਦੇ ਵਿੱਚ ਜਾ ਕੇ ਹੱਕ ਸੱਚ ਦਾ ਹੋਕਾ ਦਿੱਤਾ ਹੈ। ਸਰਕਾਰ ਨੇ ਜਿਹੜੇ ਬੰਦੋਬਸਤ ਕੀਤੇ ਉਹਦੇ ਬਾਰੇ। ਸਰਕਾਰ ਦੇ ਬੰਦੋਬਸਤ ਪਹਿਲਾਂ ਤੇ ਪਾਕਿਸਤਾਨ ਔਰ ਹਿੰਦੁਸਤਾਨ ਦੀ ਸਰਕਾਰ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਸਾਨੂੰ ਜਿਹੜਾ ਇਹਨਾਂ ਨੇ ਵੀਜ਼ਾ ਦਿੱਤਾ ਹੈ ਤੇ ਸਾਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਭੇਜਿਆ ਹੈ। ਤੇ ਇਹਨਾਂ ਸਰਕਾਰ ਦਾ ਵੀ ਜਿਹੜਾ ਅਸੀਂ ਇਹਨਾਂ ਦਾ ਰਿਣੀ ਆ ਵੀ ਸਾਨੂੰ ਇਹਨਾਂ ਨੇ ਆਉਣ ਦੀ ਇਜਾਜ਼ਤ ਦਿੱਤੀ ਹੈ। ਤੇ ਇੰਤਜ਼ਾਮ ਦੀ ਗੱਲ ਕਰਦੇ ਜੇ ਤੇ ਫਿਰ ਪੁੱਛਣ ਵਾਲੀ ਗੱਲ ਨਹੀਂ ਗੀ, ਵੇਖਣ ਵਾਲੀ ਗੱਲ ਹੈ, ਤੁਸੀਂ ਵੇਚ ਚੁੱਕੇ ਜੇ। ਕਿਉਂਕਿ ਸਾਨੂੰ ਪਤਾ ਲੱਗਦਾ ਨਾ ਵੀ ਕੁਝ ਸਾਡੇ ਜਿਹੜੇ ਨਾ ਪਸੰਦ ਕਰਨ ਵਾਲੇ ਲੋਕ ਆ ਉਹ ਕਹਿੰਦੇ ਨੇ ਵੀ ਯਾਤਰੀ ਜਦੋਂ ਪਾਕਿਸਤਾਨ ਜਾਂਦੇ ਉਹਨਾਂ ਦੀ ਸਹੀ ਸੰਭਾਲ ਨਹੀਂ ਹੁੰਦੀ। ਇਹ ਤੋਂ ਵੱਧ ਹੁਣ ਜਿਹੜਾ ਸੋਚਣ ਵਾਲਾ ਉਹ ਕਹਿਣ ਵਾਲਾ ਤੇ ਉਹਦੀ ਤੇ ਗੱਲ ਕਰ ਨਹੀਂ ਸਕਦੇ, ਪਰ ਜਿਹੜੇ ਅਸੀਂ ਇੰਤਜ਼ਾਮ ਦੇਖੇ ਆ ਤੇ ਜਾਂ ਅਸੀਂ ਮੰਨ ਰਹੇ ਆ, ਇਹ ਤੋਂ ਵੱਧ ਤੇ ਘਰ ਵੀ ਨਹੀਂ ਹੋ ਸਕਦਾ। ਸਰਦਾਰ ਜੀ ਘਰੇ ਦੋ ਪ੍ਰਾਹੁਣੇ ਆ ਜਾਣ ਨਾ ਤੇ ਬੰਦੇ ਨੂੰ ਭੱਜ ਨੱਸ ਲੱਗ ਜਾਂਦੀ। ਮੈਂ ਨਾ ਇੰਨੀ ਮੁਲਕ ਆਇਆ ਤੇ ਤੁਹਾਡੀ ਵੀ ਨਾਲ ਦੁਨੀਆ ਹੈ, ਫੋਰਸ ਹੈ, ਸਾਰੇ ਇੰਤਜ਼ਾਮ ਇੰਨੇ ਵਧੀਆ ਹੈ ਵੀ ਇਹਨਾਂ ਨੂੰ ਕੋਈ ਅਫਰਾ ਦਫੜੀ ਨਹੀਂ, ਲੰਗਰਾਂ ਦੇ ਪਾਣੀ, ਮਿੱਠਾ ਪਾਣੀ, ਹਰ ਚੀਜ਼ ਦੀ ਮਤਲਬ ਕਿ ਕੋਈ ਕਮੀ ਨਹੀਂ। ਅੱਜ ਲਾਹੌਰ ਗਏ ਸ਼ਾਪਿੰਗ ਕਰ। ਲਾਹੌਰ ਬਹੁਤ ਵਧੀਆ ਬਾਜ਼ਾਰ ਹੈ। ਜਿਵੇਂ ਸਾਡੇ ਪਾਕਿਸਤਾਨੀ ਲੋਕਾਂ ਨੂੰ ਮਿਲੇ। ਮੈਂ ਨਾ ਕਿਆ ਬਾਤ ਹੈ ਕਿ ਹਾਥੀ ਚੁੱਕ ਲਿਆ ਉਹਨਾਂ ਨੇ, ਜਿਵੇਂ ਕਹਿੰਦੇ ਨੇ ਹਾਥੀ ਛਾਵਾਂ ਕਰਦੇ ਆ ਉਵੇਂ ਚੁੱਕਦੇ ਆ ਵੀ ਤੁਸੀਂ ਆਪਣੇ ਘਰ ਚ ਆਏ ਜੇ। ਬਹੁਤ ਵਧੀਆ ਗੱਲ ਕੀਤੀ ਉਹਨਾਂ ਵੀ ਆਪਣਾ ਘਰ ਵਾਕਈ ਹੀ ਸਾਡਾ ਆਪਣਾ ਘਰ ਹੈ। ਗੁਰੂ ਨਾਨਕ ਪਾਤਸ਼ਾਹ ਦਾ ਜਨਮ ਇੱਧਰ ਹੋਇਆ, ਗੁਰੂ ਰਾਮਦਾਸ ਜੀ ਦਾ ਜਨਮ ਇੱਧਰ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਇੱਥੇ ਤੁਹਾਡੇ ਸਾਹਮਣੇ। ਬਾਬਾ ਗੁਰੂ ਨਾਨਕ ਦਾ ਜਨਮ ਇੱਧਰ ਉਹਨਾਂ ਦਾ ਆਖਰੀ ਸਮਾਂ ਵੀ ਜਿਹੜਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਹੈ, ਉਹਨਾਂ 18 ਸਾਲ ਉੱਥੇ ਖੇਤੀ ਕੀਤੀ ਹੈ ਤੇ ਲੰਗਰ ਦੀ ਪ੍ਰਤੰਤਰਤਾ ਚਲਾਈ, ਉਹ ਵੀ ਇੱਥੇ ਚਲਾਈ। ਹਾਂਜੀ 20 ਰੁਪਏ ਦਾ ਲੰਗਰ ਨਨਕਾਣਾ ਉੱਥੋਂ ਸੱਚਾ ਸੌਦਾ ਤੋਂ 20 ਲੰਗਰ ਦਾ 20 ਰੁਪਏ ਦਾ ਲੰਗਰ ਲਾ ਕੇ ਤੇ ਸੱਚਾ ਸੌਦਾ ਸਾਹਿਬ ਤੋਂ ਉਹਨਾਂ ਨੇ ਸਾਰੀ ਦੁਨੀਆ 'ਚ ਪੈਗਾਮ ਦਿੱਤਾ ਕਿ ਮਤਲਬ ਕਿ ਹੱਕ ਤੇ ਸੱਚ ਤੇ ਵੰਡ ਕੇ ਛਕਣ ਦਾ, ਵੀ ਕਿਸੇ ਨੂੰ ਜੇ ਭੁੱਖਾ ਵੇਖਿਆ ਤੇ ਉਹਨੂੰ ਲੰਗਰ ਜ਼ਰੂਰ ਛਕਾਓ। ਹੁਣ ਜਾਂਦੇ ਜਾਂਦੇ ਪਾਕਿਸਤਾਨੀ ਸਰਕਾਰ ਵਾਸਤੇ ਕੋਈ ਮੈਸੇਜ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਸਾਡੇ ਗੁਰਦੁਆਰੇ ਰਹਿੰਦੇ ਜਿਨ੍ਹਾਂ ਦੀ ਡਿਪਾਰਟਮੈਂਟ ਹੋਣ ਵਾਲੀ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਇੱਕ ਤੇ ਖੋਲੋ ਤੇ ਇੱਕ ਉਹਨਾਂ ਦੀ ਡਿਵੈਲਪਮੈਂਟ ਕਰੋ ਜੀ। ਤੁਸੀਂ ਜਦੋਂ ਦੁਬਾਰਾ ਆਓਗੇ ਹੋਏਗੀ। ਸ਼ੁਕਰੀਆ, ਫਿਰ ਤਾਂ ਬਹੁਤ ਹੀ ਵਧੀਆ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋ ਗਈ। ਕਿਉਂਕਿ ਕੰਮ ਸ਼ੁਰੂ ਹੋ ਚੁੱਕਿਆ ਜੀ, ਤੁਸੀਂ ਜਦੋਂ ਅਗਲੀ ਵਾਰੀ ਆਉਣਾ ਨਾ ਅਗਲੇ ਸਾਲ ਸਾਰਾ ਕੁਝ ਹੋਇਆ ਹੋਇਆ। ਅਸੀਂ ਇਸ ਅਗਲੇ ਸਾਲ ਤੇ ਕੀ ਅਸੀਂ ਨੇ ਗੁਰੂ ਨਾਨਕ ਸਾਨੂੰ ਭਾਵੇਂ ਅੱਜ ਹੀ ਫੇਰ ਬੁਲਾ ਲੇ ਹਨਾ, ਕਿ ਜਿਹੜਾ ਵੇਖਿਆ ਪ੍ਰਬੰਧ ਤੇ ਉਹ ਤੇ ਭੁੱਲ ਨਹੀਂ ਸਕਦੇ। ਹੁਣ ਬਾਰ-ਬਾਰ ਆਉਣ ਦਿਲ ਕਰਦਾ। ਇਹਨੇ ਲੋਕਾਂ ਇਹਨਾਂ ਇੱਥੋਂ ਦੇ ਪਾਕਿਸਤਾਨ ਦੇ ਲੋਕ ਵੀਰਾਂ ਭਰਾਵਾਂ ਨੇ ਇਹਨਾਂ ਨੂੰ ਹੱਥੀ ਚੁੱਕਿਆ, ਇਹ ਤੇ ਆਪਣੇ ਸਕੇ ਭਰਾਵਾਂ ਨਹੀਂ ਕਰਦੇ ਤੇ ਜਿਵੇਂ ਇਹਨਾਂ ਨੇ ਕੀਤਾ ਮੇਰੇ ਵੀਰਾਂ ਨੇ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੀ ਥੈਂਕ ਯੂ। ਲਓ ਜੀ ਸਰਦਾਰ ਜੀ ਥੈਂਕ ਯੂ। ਲਓ ਜੀ ਮੈਡਮ।